अस्सलाम वालेकुम, सत श्री अकाल जी। उम्मीद करना सारे ठीक हो दे। अच्छा जी, इसके दा दूसरा पार्ट और बाकी ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈ ਹੈ ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨਾਲ ਸ਼ੇਅਰ ਹੋ ਜਾਵੇ। ਤੇ ਬਾਕੀ ਜੀ ਨਵੇਂ ਸਟੂਡੈਂਟ ਵਾਸਤੇ ਇਸ ਚੈਨਲ ਤੇ ਪਤਨ ਤੇ ਬੀ ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਤੁਹਾਡੀ ਤਿਆਰੀ ਹੈ ਤੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਵਿੱਚ, ਔਰ ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ। ਤੇ ਬਾਕੀ ਜੀ ਕੋਰਸ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਜਿਹੜਾ ਅਪਲੋਡ ਹੈ। ਤੇ ਇਹ ਜਿੰਨੇ ਵੀ ਮਾਸ਼ਾਅੱਲਾ ਸਟੂਡੈਂਟ ਪਾਸ ਹੋ ਰਹੇ ਨੇ ਇੱਥੋਂ ਪੜ੍ਹ ਕੇ ਹੀ ਪਾਸ ਕਰ ਰਹੇ ਨੇ। ਸਟਾਰਟਿੰਗ ਵਿੱਚ ਇਸ਼ੂ ਆਉਂਦਾ ਹੈ 2 ਦਿਨ 4 ਦਿਨ ਜਾਂ ਹਫਤਾ ਕਰ ਲਓ ਮੈਕਸਿਮਮ, ਕਿਉਂਕਿ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਇਸ ਵਾਸਤੇ ਸਮਝ ਨਹੀਂ ਲੱਗਦੀ। ਤੇ ਉਹ ਸਾਰਿਆਂ ਨਾਲ ਹੁੰਦਾ ਕਿ ਤੁਸੀਂ ਪਹਿਲੇ ਨਹੀਂ, ਇਸ ਵਾਸਤੇ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਠੀਕ ਹੈ। ਤੇ ਚਲੋ ਜੀ 16 ਨੰਬਰ ਸਵਾਲ। Quando assicurazione per la responsabilità civile auto, ਕਹਿੰਦਾ ਜਦੋਂ ਇੰਸ਼ੋਰੈਂਸ ਇਸ caduta ਦੀ validità scaduta ਹੋਈ ਹੈ, ਖਤਮ ਹੋਈ ਹੈ, è possibile continuare ad usare il veicolo, ਕਹਿੰਦਾ ਗੱਡੀ ਨੂੰ ਇਸਤੇਮਾਲ ਕਰਨਾ ਮੁਮਕਨ ਹੈ, ਮਤਲਬ ਤੁਸੀਂ ਗੱਡੀ ਇਸਤੇਮਾਲ ਕਰ ਸਕਦੇ ਹੋ। solo ਸਿਰਫ se si è disposti a pagare, ਜੇ ਤੁਸੀਂ ਪੇ ਕਰ ਸਕਦੇ ਹੋ personalmente ਖੁਦ ਆਪ ਲਈ eventuali danni arrecati, ਜਿਹੜਾ ਕੋਈ ਨੁਕਸਾਨ ਕਰਦੇ ਹੋ ਕਹਿੰਦਾ ਖੁਦ ਪੇ ਕਰ ਸਕਦੇ ਹੋ ਤੇ ਫਿਰ ਗੱਡੀ ਚਲਾਉਣਾ ਮੁਮਕਨ ਹੈ ਭਾਵੇਂ ਤੁਹਾਡੀ ਇੰਸ਼ੋਰੈਂਸ ਖਤਮ ਹੋਈ ਹੈ। ਫਾਲਸੋ 17 ਨੰਬਰ। ਅੱਛਾ ਜੀ, ਇਹ ਪਨੇਲੋ ਜਿਹੜੀ ਹੈ ਕਦੀ ਸੱਜੀ ਸਾਈਡ ਵਾਲੀ ਸੜਕ ਆ ਜਾਂਦੀ ਔਰ ਕਦੀ ਖੱਬੀ ਵਾਲੀ, ਔਰ ਕਦੀ ਇਹ ਦੋਨਾਂ ਸਾਈਡਾਂ ਸੜਕਾਂ ਐਂਟਰ ਹੋ ਰਹੀਆਂ ਨੇ। ਇਹ ਵੀ ਪਨੇਲੀਆਂ ਜਿਹੜੀਆਂ ਨੇ ਇੰਪੋਰਟੈਂਟ ਨੇ, ਸੌਖੀਆਂ ਨੇ ਲੇਕਿਨ ਜ਼ਰੂਰੀ ਨੇ। Il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un incrocio, ਇੱਕ ਚੌਕ ਹੈ in cui si ha la precedenza, ਵੀ ਇੱਥੇ ਤੁਹਾਡੀ ਪਹਿਲ ਹੈ sui veicoli provenienti, ਉਹਨਾਂ ਗੱਡੀਆਂ ਤੇ ਜਿਹੜੀਆਂ ਆਉਂਦੀਆਂ ਨੇ dalle strade secondarie, ਛੋਟੀਆਂ ਸੜਕਾਂ ਤੋਂ। ਵੇਰੋ ਜੀ ਸਾਡੀ ਪਹਿਲ ਹੈ ਕਿਉਂਕਿ ਅਸੀਂ ਮੇਨ ਸੜਕ ਉੱਤੇ ਆ। 18 ਨੰਬਰ ਪਨੇਲੋ ਆਈ ਹੈ ਜਾਲੋ ਕਲਰ ਚ, ਮਤਲਬ ਇਹ ਇਸ਼ਾਰਾ ਉੱਥੇ ਲੱਗਿਆ ਜਿੱਥੇ ਸੜਕ ਤੇ ਕੰਮ ਚੱਲ ਰਿਹਾ। nel segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹਦੇ ਵਿੱਚ il disco al centro, ਜਿਹੜੀ ਸੈਂਟਰ ਵਾਲੀ ਡਿਸਕ ਹੈ ਇਹ luce gialla lampeggiante, ਕਹਿੰਦਾ ਪੀਲੀ ਲਾਈਟ lampeggiante ਵੇ ਵੇਰੋ। 19 ਨੰਬਰ lo spazio totale di arresto, ਕਹਿੰਦੇ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta, ਇਹ ਵੱਧ ਜਾਏਗੀ se la strada è innevata, ਅਗਰ ਸੜਕ ਤੇ ਬਰਫ਼ ਪਈ ਹੈ ਵੇਰੋ ਜੀ, ਕਿਉਂਕਿ ਸੜਕ ਤੇ ਬਰਫ਼ ਹੋਵੇਗੀ ਤੇ ਸੜਕ ਸਲਿਪਰੀ ਹੋਵੇਗੀ, ਗੱਡੀ ਰੁਕਦੀ ਰੁਕਦੀ ਮਤਲਬ ਜ਼ਿਆਦਾ ਜਗ੍ਹਾ ਲਵੇਗੀ ਰੁਕਣੇ ਵਾਸਤੇ, ਦੂਰ ਚਲੀ ਜਾਂਦੀ ਰੁਕਦੀ ਰੁਕਦੀ, ਇਸ ਵਾਸਤੇ spazio totale di arresto aumenta ਹੋ ਜਾਏਗੀ, ਵੱਧ ਜਾਏਗੀ। 20 ਨੰਬਰ il conducente che intende sorpassare, ਜਿਹੜਾ ਡਰਾਈਵਰ ਓਵਰਟੇਕ ਕਰਨਾ ਚਾਹੁੰਦਾ ਹੈ deve accertarsi, ਕਹਿੰਦਾ ਉਹ ਇਸ ਗੱਲ ਦਾ ਯਕੀਨ ਕਰ ਲੇ, ਪੱਕ ਕਰ ਲੇ ਕਿ nessun segnale verticale, ਵੀ ਕੋਈ ਨਿਸ਼ਾਨ ਤੇ ਨਹੀਂ vieti la manovra, ਜਿਹੜਾ ਇਸ ਮਨੋਵਰੇ ਤੋਂ ਮਨਾ ਕਰਦਾ ਹੋਵੇ ਵੇਰੋ। 21 ਨੰਬਰ ਇਹ obbligatorio, ਕਹਿੰਦਾ ਲਾਜ਼ਮੀ ਹੈ ਜ਼ਰੂਰੀ ਹੈ accendere i proiettori ana abbaglianti, ana abbaglianti ਲਾਈਟਾਂ ਆਨ ਕਰਨਾ ਕਹਿੰਦਾ ਜ਼ਰੂਰੀ ਹੈ nelle gallerie stradali, ਗੈਲਰੀਆਂ ਦੇ ਵਿੱਚ solo ਸਿਰਫ se scarsamente illuminate, ਅਗਰ ਕਹਿੰਦਾ ਰੋਸ਼ਨੀ ਥੋੜੀ ਹੋਵੇ ਉੱਥੇ ਫਾਲਤੂ ਜੀ, ਭਾਵੇਂ ਰੋਸ਼ਨੀ ਸਹੀ ਵੀ ਹੋਵੇ ਤਾਂ ਵੀ ਆਨਾ ਅਬਲੀਆਂਤੀ ਲਾਈਟਾਂ ਆਨ ਕਰਨੀਆਂ ਲਾਜ਼ਮੀ ਨੇ। 22 ਨੰਬਰ ਇਦੋਨਿਤਾ alla guida, ਕਹਿੰਦਾ ਸਹੀ ਡਰਾਈਵਿੰਗ ਦੇ ਲਈ può essere compromessa, compromise ਹੋ ਸਕਦਾ ਹੈ, ਸਮਝੌਤਾ ਹੋ ਸਕਦਾ ਹੈ se si fa uso, ਜੇ ਤੁਸੀਂ ਇਸਤੇਮਾਲ ਕਰਦੇ ਹੋ di integratori alimentari, ਮਤਲਬ ਨਮਕ ਵਾਲੇ ਖਾਣੇ ਜਾਂ ਖਾਣੇ ਯੂਜ਼ ਕਰਦੇ ਹੋ ਤੇ ਕਹਿੰਦਾ ਇਹ ਇੱਕ ਕਿਸਮ ਦਾ ਕੰਪਰੋਮਾਈਜ਼ ਹੋ ਸਕਦਾ ਹੈ ਡਰਾਈਵਿੰਗ ਨਾਲ ਫਾਲਸੋ। 23 ਨੰਬਰ percorrendo lunghe e ripide discese, ਕਹਿੰਦਾ ਲੰਮੀ ਢਲਾਣ ਔਰ ਜ਼ਿਆਦਾ ਢਲਾਣ ਤੇ ਚੱਲ ਰਹੇ ਹੋ ਇਹ necessario, ਫਿਰ ਕਹਿੰਦਾ ਜ਼ਰੂਰੀ ਹੈ inserire una marcia bassa, ਵਿੱਚ ਛੋਟਾ ਗੇਅਰ ਲਾ ਦਿਓ, ਛੋਟਾ ਗੇਅਰ ਲਾਣਾ ਲਾਜ਼ਮੀ ਹੈ ਜ਼ਰੂਰੀ ਹੈ। per evitare, ਬਚਣੇ ਦੇ ਲਈ surriscaldare i freni, ਬ੍ਰੇਕਾਂ ਨੂੰ ਗਰਮ ਹੋਣੇ ਤੋਂ ਬਚਾਣੇ ਦੇ ਲਈ ਕਹਿੰਦਾ ਫਿਰ ਛੋਟਾ ਗੇਅਰ ਲਾਣਾ ਜ਼ਰੂਰੀ ਹੈ ਵੇਰੋ ਜੀ, ਕਿਉਂਕਿ ਅਗਰ ਜ਼ਿਆਦਾ ਢਲਾਣ ਹੈ ਤੇ ਤੁਸੀਂ ਉਤਰਦੇ ਹੋ ਪਏ, ਤੁਸੀਂ ਵੱਡਾ ਗੇਅਰ ਲਾਇਆ ਸਪੀਡ ਵੱਧ ਜਾਏਗੀ, ਵੱਧਦੀ ਰਵੇਗੀ, ਉਹਦੇ ਨਾਲ ਤੁਹਾਨੂੰ ਬਾਰ-ਬਾਰ ਬ੍ਰੇਕਾਂ ਲਾਣੀਆਂ ਪੈਣਗੀਆਂ ਤੇ ਜਦੋਂ ਬ੍ਰੇਕਾਂ ਬਾਰ-ਬਾਰ ਲੱਗਣ ਦੀਆਂ ਉਹ ਜਿਹੜੇ ਲੈਦਰ ਨੇ ਉਹ ਗਰਮ ਹੋ ਜਾਣਗੇ, ਜਦੋਂ ਜ਼ਿਆਦਾ ਗਰਮ ਹੋ ਜਾਣ ਤੇ ਫਿਰ ਬ੍ਰੇਕ ਸਹੀ ਤਰ੍ਹਾਂ ਕੰਮ ਨਹੀਂ ਕਰਦੀ। ਠੀਕ ਹੈ, ਇਸ ਵਾਸਤੇ ਬ੍ਰੇਕਾਂ ਨੂੰ ਜ਼ਿਆਦਾ, ਬ੍ਰੇਕਾਂ ਦੇ ਲੈਦਰ ਜ਼ਿਆਦਾ ਗਰਮ ਹੋਣੇ ਤੋਂ ਬਚਾਉਣੇ ਦੇ ਵਾਸਤੇ ਕੀ ਕਰਨਾ ਹੈ, ਗੇਅਰ ਛੋਟਾ ਲਾ ਕੇ ਰੱਖੋ ਦੇ
ਗੱਡੀ ਸਪੀਡ ਨਹੀਂ ਵਧਾਉਣ ਲੱਗੀ, ਗੇਅਰ ਦੀ ਵਜ੍ਹਾ ਤੋਂ ਗੱਡੀ ਜਿਹੜੀ ਹੈ ਸਪੀਡ ਤੁਹਾਡੇ ਕੰਟਰੋਲ ਹੀ ਰਵੇ ਦੀ, ਬਾਰ-ਬਾਰ ਬ੍ਰੇਕ ਲਾਉਣ ਦੀ ਜ਼ਰੂਰਤ ਨਹੀਂ ਪੈਣ ਲੱਗੀ। ਠੀਕ ਹੈ, ਤੇ ਇਹਨਾਂ ਫਾਲਸੋ ਕੀਤੇ ਲੇਕਿन vero ਹੈ। 24 ਨੰਬਰ è di pannello importante ਵੇ। Il segnale raffigurato è ਨਿਸ਼ਾਨ ਦਿਖਾਇਆ ਗਿਆ in vita ਤੁਹਾਨੂੰ ਕਹਿ ਰਿਹਾ ਹੈ a maggiore prudenza ਵੀ ਜ਼ਿਆਦਾ ehtiyat ਕਰਨੀ ਜੇ। perché ਕਿਉਂ non si ha più diritto di precedenza ਵੀ ਤੁਹਾਡੀ ਹੁਣ ਸਿੱਧੀਆਂ ਪਹਿਲ ਕੋਈ ਨਹੀਂ ਰਹੀ, ਇਸ ਵਾਸਤੇ ਜ਼ਿਆਦਾ ehtiyat ਕਰਨੀ ਜੇ, ਸਾਵਧਾਨੀ ਵਰਤਣੀ ਜੇ। vero in vita ਆ ਗਿਆ ਜੀ sempre vero, 3 ਫਾਲਸੋ ਨੇ। 5 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ। ਨਿਸ਼ਾਨ ਦਾ ਕੀ ਮਤਲਬ ਹੈ? ਨਜ਼ਦੀਕ ਇੱਕ ਟ੍ਰੇਨ ਦਾ ਵੱਡਾ ਸਟੇਸ਼ਨ ਹੈ ਜਿੱਥੇ ਤੁਸੀਂ ਟ੍ਰੇਨ ਦੇ ਵਿੱਚ ਗੱਡੀ ਲੋਡ ਕਰ ਸਕਦੇ ਹੋ ਔਰ ਆਪ ਵੀ ਉਸ ਸਹੀ ਟ੍ਰੇਨ ਦੇ ਵਿੱਚ ਸਫ਼ਰ ਕਰ ਸਕਦੇ ਹੋ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la vicinanza di una grande stazione ferroviaria ਵੀ ਨਜ਼ਦੀਕ ਇੱਕ ਵੱਡਾ ਟ੍ਰੇਨ ਦਾ ਸਟੇਸ਼ਨ ਹੈ। con possibilità ਜਿਹਦੇ ਨਾਲ ਮੁਮਕਨ ਹੈ di trasporto di autovetture ਗੱਡੀਆਂ ਲੈ ਕੇ ਵੀ ਜਾਣਾ al seguito del viaggiatore ਦੇ ਨਾਲ ਹੀ, ਮਤਲਬ ਬੰਦਾ ਵੀ ਨਾਲ ਹੀ। vero 26 ਨੰਬਰ la distanza di sicurezza ਫਾਸਲਾ ਇਹ una distanza fissa ਕਹਿੰਦੇ ਇੱਕ ਫਾਸਲਾ ਫਿਕਸ ਹੁੰਦਾ ਹੈ। falso 27 ਨੰਬਰ nella situazione rappresentata in figura ਜਿਹੜੀ ਸਿਚੁਏਸ਼ਨ ਤਸਵੀਰ ਦਿਖਾਈ ਗਈ ਹੈ il veicolo M ਕਹਿੰਦਾ M ਗੱਡੀ deve attendere il transito del veicolo O ਕਹਿੰਦਾ ਇਸ O ਗੱਡੀ ਦੇ ਚੱਲਣੇ ਦਾ ਇੰਤਜ਼ਾਰ ਕਰਨਾ ਹੈ। vero ਜੀ, ਮਤਲਬ ਉਹਨਾਂ vero ਕੀਤਾ vero ਹੀ ਹੋਵੇ ਤਾਂ ਤਸਵੀਰ ਤੁਸੀਂ ਚੈੱਕ ਕਰਨੀ ਹੈ। 28 ਨੰਬਰ il conducente di autovettura ਜਿਹੜਾ ਗੱਡੀ ਦਾ ਡਰਾਈਵਰ ਹੈ deve conoscere i rischi ਕਹਿੰਦਾ ਉਹਨੂੰ ਉਸ ਰਿਸਕ ਉਸ ਖਤਰੇ ਦਾ ਪਤਾ ਹੋਣਾ ਚਾਹੀਦਾ ਹੈ। davanti della presenza ਜਿਹੜੇ ਹੁੰਦੇ ਨੇ ਮੌਜੂਦਗੀ ਨਾਲ, ਕਿਹਦੇ ਮੌਜੂਦਗੀ ਨਾਲ? ਸੁਸਤਰਾਦਾ ਐਕਸਟਰਬਾਨਾ ਦੇ ਉੱਤੇ di mezzi particolarmente lenti ਕਹਿੰਦਾ ਜਿਹੜੀ ਸਲੋ ਗੱਡੀਆਂ ਦੀ ਮੌਜੂਦਗੀ ਨਾਲ ਖਤਰੇ ਹੁੰਦੇ ਨੇ, ਡਰਾਈਵਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ। come ciclomotoria tre ruote ਜਿਸ ਤਰ੍ਹਾਂ ਮੋਟਰੀਨਾ ਹੁੰਦੀ ਹੈ 3 ਟਾਇਰਾਂ ਵਾਲੀ। vero ਜੀ, ਅਗਰ ਤੁਸੀਂ ਉਸ ਤਰ੍ਹਾਂ ਦਾ ਐਕਸਟਰਬਾਨਾ ਚੱਲਦੇ ਹੋ ਪਏ, ਤੁਸੀਂ ਇੱਕ ਸਪੀਡ ਰੱਖੀ ਹੈ, ਮਤਲਬ ਤੁਸੀਂ 90 ਤੱਕ ਤੇ ਜਾ ਸਕਦੇ ਹੋ ਉੱਥੇ, ਤੇ ਤੁਸੀਂ ਸਪੀਡ ਜ਼ਿਆਦਾ ਰੱਖੀ ਹੈ, ਉੱਥੇ ਹੁਣ ਮੋਟਰੀਨਾ ਵੀ ਚੱਲਦੀ ਹੈ ਵੀ ਮੋਟਰੀਨਾ ਦੀ ਸਪੀਡ ਹੁੰਦੀ ਹੈ 45 ਜਾਂ 45 ਤੋਂ ਘੱਟ ਕਰ ਲਓ ਚੱਲਦੇ ਨੇ 40 ਇਤਨੀ ਰੱਖੀ ਉਹਨਾਂ, ਤੇ ਸਲੋ ਸਪੀਡ ਇਹ ਚੀਜ਼ ਖਤਰਨਾਕ ਹੁੰਦੀ ਹੈ। ਜਦੋਂ ਉਸੇ ਸੜਕ ਤੇ ਤੇਜ਼ ਗੱਡੀਆਂ ਵੀ ਚੱਲਦੀਆਂ ਪਈਆਂ ਹੋਣ, ਸਲੋ ਵੀ ਚੱਲਦੀਆਂ ਪਈਆਂ ਹੋਣ, ਛੋਟੀਆਂ ਵੀ ਵੱਡੀਆਂ ਵੀ, ਤੇ ਇਹ ਜਿਹੜੇ ਨੇ ਖਤਰੇ ਹੁੰਦੇ ਨੇ, ਇਸ ਵਾਸਤੇ ਕਹਿੰਦਾ ਡਰਾਈਵਰ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। vero ਤੇ ਇੱਥੇ ਜੀ ਪਾਰਟਿਕੂਲਰmente ਆਏ ਆ sempre vero 4 ਫਾਲਸੋ ਨੇ, ਤੇ ਰਿਸਕੀ ਫੇਰ ਆਇਆ ਜੀ, ਇਹਦਾ ਪੁੱਛ ਲਿਆ ਜੀ, ਸ਼ਾਇਦ ਮੇਰੇ ਹਾਲੇ ਕੁਛ ਹੈ ਵੇ, ਬਾਕੀ ਇਹਨਾਂ ਜਿਹੜਾ ਹੈ ਫਾਲਸੋ ਕੀਤੀ ਅਸੀਂ ਇਹ vero ਹੈ। ਇਹਨਾਂ 3 ਗਲਤੀਆਂ ਹੋਈਆਂ ਨੇ ਔਰ ਤਿੰਨੇ ਹੀ ਆਖਰੀ 10 ਸਵਾਲਾਂ ਚ ਹੋਈਆਂ ਨੇ। 29 ਨੰਬਰ il fenomeno dell'acquaplaning ਜਿਹੜੀ aquaplaning ਹੈ inizia a velocità più bassa ਕਹਿੰਦਾ ਥੋੜੀ ਸਪੀਡ ਤੇ ਵੀ ਹੋ ਜਾਂਦੀ ਹੈ se il pneumatico è molto consumato ਅਗਰ ਟਾਇਰ ਜ਼ਿਆਦਾ ਕਸੇ ਹੈ। vero ਜੀ, ਅੱਛਾ ਜੀ, ਇਹਨਾਂ ਇਹ ਵੀ ਫਾਲਸੋ ਕੀਤੇ ਲੇਕਿਨ vero ਹੈ। ਫਿਨੋਮੇਨੋ ਦੱਸ ਦੇਵਾਂ, ਫਿਨੋਮੇਨੋ dell'acquaplaning ਕੀ ਹੈ? ਸੌਖੇ ਲਫ਼ਜ਼ਾਂ 'ਚ ਇੱਕੋ ਹੀ ਲਫ਼ਜ਼ ਤੁਸੀਂ ਰੱਖਣਾ ਹੈ, ਗੱਡੀ ਦਾ ਸਲਿੱਪ ਹੋਣਾ, ਬਸ। ਠੀਕ ਹੈ, ਜ਼ਿਆਦਾ ਗਹਿਰਾਈ ਵਿੱਚ ਜਾਣ ਦੀ ਜ਼ਰੂਰਤ ਨਹੀਂ। 3 ਨੰਬਰ l'inquinamento dell'aria ਜਿਹੜੀ ਹਵਾ ਦੇ ਵਿੱਚ ਪੋਲੂਸ਼ਨ ਆਲੂਦਗੀ ਹੈ prodotto dei veicoli ਗੱਡੀਆਂ ਬਣਾਉਂਦੀਆਂ ਨੇ diminuisce ਤੇ ਕਹਿੰਦੇ ਘਟ ਜਾਏਦੀ se si lascia acceso il climatizzatore ਅਗਰ ਕਹਿੰਦਾ ਤੁਸੀਂ ਕਲੀਮੈਟਿਜ਼ੇਟੋਰੇ ਆਨ ਛੱਡਦੇ ਹੋ ਤੇ ਇਹਦੇ ਨਾਲ ਇਹ ਘਟ ਜਾਏਦੀ। ਫਾਲਤੂ ਜੀ ਘਟਣ ਨਹੀਂ ਲੱਗੀ, ਵਧੇਦੀ।